नमस्कार सत श्रीकाल आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। मैं एक बार फिर हाजिर हाँ नवे बुलेटिन ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਭਾਰਤ ਸਰਕਾਰ ਨੇ ਮਾਲਦੀਵ ਸਰਕਾਰ ਨੂੰ 5 ਕਰੋੜ ਡਾਲਰ ਰੁਪਏ ਦੀ ਰਾਸ਼ੀ ਦੇਣ ਦਾ ਫੈਸਲਾ ਲਿਆ ਹੈ ਤੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਅੱਜ ਪੂਰੇ ਮੁਲਕ ਭਰ 'ਚ ਲੋਕ ਸਭਾ ਜਨਰਲ ਇਲੈਕਸ਼ਨਸ ਦੀ VOTING ਹੋ ਰਹੀ ਹੈ ਤੇ ਇਹ 4th ਫੇਜ਼ ਦੀ VOTING ਹੈ। ਇਸ 'ਚ ਸ਼ਾਮ 5 ਵਜੇ ਤੱਕ ਤਕਰੀਬਨ 62% VOTING ਹੋ ਚੁੱਕੀ ਸੀ। ਅੱਜ ਲੋਕ ਸਭਾ ਦੀ VOTING ਦੌਰਾਨ ਪੱਛਮੀ ਬੰਗਾਲ 'ਚ ਇੱਕ ਬੰਬ ਬਲਾਸਟ ਹੋਇਆ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਦੇ ਵੀਰਭੂਮ ਇਲਾਕੇ 'ਚ ਇਸ ਬੰਬ ਬਲਾਸਟ ਕਰਕੇ ਇੱਕ ਤ੍ਰਿਣਮੂਲ ਕਾਂਗਰਸ ਦੇ ਵਰਕਰ ਦੀ ਡੈਥ ਵੀ ਹੋ ਗਈ ਹੈ। ਪੱਛਮੀ ਬੰਗਾਲ ਦੇ ਕਈ ਥਾਵਾਂ ਤੋਂ ਅੱਜ ਵਾਇਲੈਂਸ ਦੀਆਂ ਖਬਰਾਂ ਆਈਆਂ ਹੈਗੀਆਂ। ਉੱਥੇ ਤ੍ਰਿਣਮੂਲ ਕਾਂਗਰਸ ਅਤੇ BJP ਦੇ ਵਰਕਰਾਂ ਦੇ ਵਿੱਚ ਝੜਪਾਂ ਵੀ ਦੇਖਣ ਨੂੰ ਮਿਲੀਆਂ ਹਨ। ਅੱਜ ਉੱਤਰ ਪ੍ਰਦੇਸ਼ ਦੇ ਕਨੌਜ ਤੋਂ ਵੀ ਵਾਇਲੈਂਸ ਦੀਆਂ ਖਬਰਾਂ ਆਈਆਂ। ਕਨੌਜ ਤੋਂ ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਅਖਿਲੇਸ਼ ਯਾਦਵ ਚੋਣ ਲੜ ਰਹੇ ਹਨ। ਉੱਥੇ ਇੱਕ ਬੂਥ ਤੇ ਸਮਾਜਵਾਦੀ ਕਾਰਜਕਰਤਾਵਾਂ ਨਾਲ BJP ਦੇ ਵਰਕਰਾਂ ਨੇ ਮਾਰਪੀਟ ਕੀਤੀ। ਉਸ ਤੋਂ ਬਾਅਦ ਕਿਤੇ ਨਾ ਕਿਤੇ ਅਖਿਲੇਸ਼ ਯਾਦਵ ਉੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਹੁੰਚ ਕੇ BJP ਦੇ ਗੁੰਡਿਆਂ ਨੂੰ ਭਜਾ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਵੱਡੀ ਆਗੂ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ PA ਵਿਭੋਗ ਕੁਮਾਰ ਤੇ ਮਾਰਪੀਟ ਦੇ ਆਰੋਪ ਲਾਏ ਹਨ। ਦੱਸ ਦਈਏ ਕਿ ਅੱਜ ਪੂਰੇ ਦਿਨ ਸੋਸ਼ਲ ਮੀਡੀਆ ਤੇ ਸਵਾਤੀ ਮਾਲੀਵਾਲ ਅਤੇ ਵਿਭੋਗ ਕੁਮਾਰ ਦੀ ਖਬਰ ਤੈਰਦੀ ਰਹੀ, ਜਿਸ 'ਚ ਇਹ ਲਿਖਿਆ ਗਿਆ ਸੀਗਾ ਕਿ ਅਰਵਿੰਦ ਕੇਜਰੀਵਾਲ ਆਪਣੇ PA ਤੋਂ ਸਵਾਤੀ ਮਾਲੀਵਾਲ ਨੂੰ ਪਟਵਾ ਰਿਹਾ ਹੈ। BJP ਨੇ ਇਸ ਖਬਰ ਨੂੰ ਠੀਕ ਠਾਕ ਹਵਾ ਦਿੱਤੀ। ਹਾਲਾਂਕਿ ਦਿੱਲੀ ਪੁਲਿਸ ਦੇ ਆਫੀਸ਼ੀਅਲ ਮੀਡੀਆ ਹੈਂਡਲ ਤੋਂ ਇਹ ਕਿਹਾ ਗਿਆ ਹੈ ਕਿ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਤੇ ਕੋਈ ਵੀ FIR ਜਾਂ ਪ੍ਰਾਥਮਿਕੀ ਦਰਜ ਨਹੀਂ ਕਰਵਾਈ ਹੈ। ਹਾਲਾਂਕਿ ਉਹਨਾਂ ਦਾ PCR ਤੇ ਕੋਲ ਜ਼ਰੂਰ ਆਇਆ। ਅੱਜ ਚੌਥੇ ਫੇਜ਼ ਦੀ VOTING ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਤਾ ਹੋਇਆ ਇੱਕ ਇੰਟਰਵਿਊ ਖਾਸੀ ਚਰਚਾ 'ਚ ਹੈਗਾ। ਉਸ 'ਚ ਉਹਨਾਂ ਨੇ ਮਹਿੰਗਾਈ ਵਾਲੇ ਸਵਾਲ ਤੇ ਬੋਲਦੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਮੁਲਕ 'ਚ ਸਭ ਤੋਂ ਜ਼ਿਆਦਾ ਮਹਿੰਗਾਈ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਸੀ। ਹੈਦਰਾਬਾਦ ਤੋਂ BJP ਦੀ ਕੈਂਡੀਡੇਟ ਮਾਧਵੀ ਲਤਾ ਤੇ FIR ਦਰਜ ਕੀਤੀ ਗਈ ਹੈ। ਅੱਜ VOTING ਦੌਰਾਨ ਉਹਨਾਂ ਨੇ ਮੁਸਲਿਮ ਮਹਿਲਾਵਾਂ ਦੇ ਬੁਰਕੇ ਹਟਾ ਕੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੇ ਗੰਭੀਰ ਆਰੋਪ ਲਾਏ ਹਨ। ਉਹਨਾਂ ਨੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਉਹਨਾਂ ਦੇ ਕਾਰਜਕਰਤਾਵਾਂ ਨੂੰ ਬੰਦ ਕਰ ਰੱਖਿਆ ਹੈ ਤੇ ਅੱਜ ਸ਼੍ਰੀਨਗਰ 'ਚ VOTING ਸੀਗੀ। ਸ਼੍ਰੀਨਗਰ 'ਚ ਅੱਜ 5 ਵਜੇ ਤੱਕ ਸਿਰਫ 35% VOTING ਹੀ ਹੋਈ ਹੈ ਤੇ ਦੱਸ ਦਈਏ ਕਿ ਫਾਰੂਕ ਅਬਦੁੱਲਾ ਤੇ ਉਹਨਾਂ ਦੇ ਕਾਰਜਕਰਤਾਵਾਂ ਨੂੰ ਕਈ ਥਾਵਾਂ ਤੇ ਹਾਊਸ ਅਰੈਸਟ ਵੀ ਰੱਖਿਆ ਗਿਆ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਉਹ ਹੈਗੀ ਮਾਲਦੀਵ ਨੂੰ ਇੰਡੀਆ ਨੇ ਸਹਾਇਤਾ ਦਿੱਤੀ ਹੈ। ਮਾਲਦੀਵ ਨੂੰ 5 ਕਰੋੜ ਡਾਲਰ ਦੀ ਧਨਰਾਸ਼ੀ ਇੰਡੀਆ ਨੇ ਦਿੱਤੀ ਹੈ ਤੇ ਕਿਹਾ ਹੈ ਕਿ ਅਸੀਂ ਇਹ ਉਹਨਾਂ ਦੀ ਮਦਦ ਵਜੋਂ ਦੇ ਰਹੇ ਹਾਂ। ਵਿਦੇਸ਼ ਮੰਤਰਾਲੇ ਦੇ ਟਵਿੱਟਰ ਤੋਂ ਅੱਜ ਇਸ ਚੀਜ਼ ਦੀ ਜਾਣਕਾਰੀ ਵੀ ਦਿੱਤੀ ਗਈ ਹੈ। S ਜੈਸ਼ੰਕਰ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਦੱਸ ਦਈਏ ਕਿ ਉੱਥੇ ਜਿਹੜੀ ਮਾਲਦੀਵ ਦੀ ਨਵੀਂ ਸਰਕਾਰ ਬਣੀ ਸੀਗੀ ਮੋਇਜੂ ਦੀ, ਤੇ ਉਸ ਤੋਂ ਬਾਅਦ ਇੰਡੀਆ ਨਾਲ ਉਹਨਾਂ ਦਾ ਟਸਲ ਹੋ ਗਿਆ ਸੀਗਾ। ਆਪਾਂ ਯਾਦ ਕਰੀਏ ਫਰਵਰੀ ਅਤੇ ਮਾਰਚ ਜਦੋਂ ਜੋ ਮਾਲਦੀਵ ਦੀ ਸਰਕਾਰ ਹੈ ਉਹਨੇ ਕਿਹਾ ਸੀਗਾ ਇੰਡੀਆ ਦੇ ਕੋਈ ਵੀ ਫੌਜੀ ਨੂੰ ਅਸੀਂ ਮਾਲਦੀਵ 'ਚ ਨਹੀਂ ਰਹਿਣ ਦੇਵਾਂਗੇ। ਉਹਨਾਂ ਨੇ ਉੱਥੇ ਬਾਹਰ ਭੇਜ ਦਿੱਤੇ, ਇੰਡੀਆ ਵਿੱਚ ਵਾਪਸ ਭੇਜ ਦਿੱਤੇ ਸੀਗੇ। ਇਸੇ ਨਾਲ ਹੀ ਕਈ ਸਾਰੇ ਫੌਜੀ ਉੱਥੋਂ ਵਾਪਸ ਭੇਜੇ ਸੀਗੇ। ਉਸ ਤੋਂ ਬਾਅਦ ਇੱਕ ਖਟਾਸ ਦੇਖਣ ਨੂੰ ਮਿਲੀ ਸੀ। ਜਿਹੜੇ ਮਾਲਦੀਵ ਸਰਕਾਰ ਦੇ ਮੰਤਰੀ ਸੀਗੇ ਉਹ ਵੀ ਇੰਡੀਆ ਦੇ ਖਿਲਾਫ ਲਗਾਤਾਰ ਬੋਲਦੇ ਹੁੰਦੇ ਸੀਗੇ ਤੇ ਕਿਤੇ ਨਾ ਕਿਤੇ ਇੱਕ ਦੇਖਣ 'ਚ ਆਇਆ ਸੀਗਾ ਕਿ ਇੰਡੀਆ ਅਤੇ ਮਾਲਦੀਵ ਦੇ ਜਿਹੜੇ ਪੁਰਾਣੇ ਰਿਲੇਸ਼ਨ ਸੀਗੇ ਉਹ ਖਰਾਬ ਹੋ ਰਹੇ ਹਨ ਤੇ ਉਹਦਾ ਇੱਕ ਰੀਜ਼ਨ ਨਰਿੰਦਰ ਮੋਦੀ ਨੂੰ ਦੱਸਿਆ ਗਿਆ ਸੀਗਾ ਕਿ ਜਿਹੜੀ ਨਰਿੰਦਰ ਮੋਦੀ ਦੀ ਫੋਰਨ ਪਾਲਿਸੀ ਹੈ ਉਹ ਬਹੁਤ ਖਰਾਬ ਹੈ। ਇਸ ਕਰਕੇ ਮਾਲਦੀਵ ਨਾਲ ਇੰਡੀਆ ਦੇ ਰਿਸ਼ਤੇ ਖਰਾਬ ਹੋਏ ਹਨ। ਤੇ ਜੈਸ਼ੰਕਰ ਹੋਰਾਂ ਨੇ ਜਿਹੜਾ ਕਿ ਫੋਰਨ ਮਿਨਿਸਟਰ ਹੈ, ਵਿਦੇਸ਼ ਮੰਤਰੀ ਹੈ, ਉਹਨੇ ਅੱਜ 5 ਕਰੋੜ ਡਾਲਰ ਰੁਪਈਆ ਦੇ ਕੇ ਕਿਤੇ ਨਾ ਕਿਤੇ ਮਾਲਦੀਵ ਨਾਲ ਆਪਣੀ ਸਾਂਠ-ਗਾਂਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਮਾਲਦੀਵ ਦੇ ਪ੍ਰਧਾਨ ਮੰਤਰੀ ਦਾ ਵੀ ਟਵੀਟ ਆਇਆ, ਥੈਂਕਸ ਉਹਨੇ ਕੀਤੀ ਹੈਗੀ ਆ ਤੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰੇ ਇੰਡੀਆ ਨਾਲ ਅਸੀਂ ਤਾਲਮੇਲ ਕਰਕੇ ਅੱਗੇ ਚੱਲ ਸਕੀਏ। ਤੇ ਇਹ ਵੀ ਦਿਖਾ ਰਿਹਾ ਕਿ ਜਿਹੜਾ ਇੰਡੀਆ ਦੀ ਫੋਰਨ ਪਾਲਿਸੀ ਹੈਗੀ ਆ ਤੇ ਉਹ ਡਿਪਲੋਮੇਸੀ ਵੀ ਆਪਾਂ ਕਹੀਏ ਉਹ ਖਾਸੀ ਗੜਬੜਾਈ ਹੋਈ ਹੈ ਨਰਿੰਦਰ ਮੋਦੀ ਦੇ ਰਿਜੀਮ 'ਚ। ਹਾਲਾਂਕਿ ਜੈਸ਼ੰਕਰ ਹੈਗਾ ਉਹ ਇੱਕ ਬ੍ਰਿਲੀਅੰਟ ਮਾਈਂਡ ਉਹਨੂੰ ਆਪਾਂ ਕਹਿ ਸਕਦੇ ਹਾਂ, ਲੇਕਿਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਰਕੇ ਕਿਤੇ ਨਾ ਕਿਤੇ ਇਹ ਜਿਹੜੀ ਪੂਰੀ ਫੋਰਨ ਪਾਲਿਸੀ ਹੈ ਉਹਦੇ 'ਚ ਕਈ ਸਾਰੀ ਪ੍ਰੋਬਲਮਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਹੈਗੀਆਂ। ਦੂਜੀ ਖਬਰ ਹੈਗੀ ਆ ਕਿ ਅੱਜ 4th ਫੇਜ਼ ਦੀ VOTING ਹੋ ਰਹੀ ਹੈ ਤੇ 4th ਫੇਜ਼ ਦੀ VOTING ਦੌਰਾਨ ਪਹਿਲਾਂ ਮੈਂ ਇੱਕ ਵਾਰ VOTING% ਦੱਸ ਦਿੰਦਾ ਕਿ 5 ਵਜੇ ਤੱਕ ਦੀ ਜਿਹੜੀ ਅਪਡੇਟ ਹੈਗੀ ਆ 62% VOTING ਹੋਣ ਦੀ ਖਬਰ ਆਈ ਹੈਗੀ ਆ ਤੇ ਇਹ ਖਾਸੀ ਇਜ਼ਾਫਾ ਹੈਗਾ VOTING% 'ਚ। ਆਪਾਂ ਦੇਖ ਰਹੇ ਸੀ ਕਿ ਜਿਹੜੇ ਪਹਿਲੇ 3 ਫੇਜ਼ ਹੋਏ ਆ ਉਹਦੇ 'ਚ 5 ਵਜੇ ਤੱਕ ਸ਼ਾਮੀ 5 ਵਜੇ ਤੱਕ 55% ਦੇ ਨੇੜੇ ਤੇੜੇ VOTING% ਰਹਿ ਰਹੀ ਸੀ, ਪਰ ਅੱਜ ਜਿਹੜੀ ਖਬਰ ਆਈ ਹੈ ਉਹਦੇ 'ਚ 62% VOTING ਹੋਈ ਹੈ। ਯਾਨੀ ਕਿ ਅੱਜ ਸ਼ਾਮੀ 6 ਵਜੇ ਤੱਕ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ % ਜਿਹੜਾ ਵੱਧ ਕੇ 65-66% ਰਹੂਗਾ ਤੇ ਜਦੋਂ ਫਾਈਨਲ ਪ੍ਰੋਸੈਸਿੰਗ ਡੇਟਾ 'ਚ ਜਾਊਗਾ
तो ये ज़्यादा हो जाऊगा। हालांकि ਇਹਦੇ 'ਚ ਇਹ ਵੀ ਆਪਾਂ ਨੂੰ ਦੇਖਣਾ ਪਊਗਾ ਕਿ ਕਿਹੜੇ ਸਟੇਟਾਂ 'ਚ ਅੱਜ ਵੋਟਿੰਗ ਸੀਗੀ। ਇੱਕ ਤਾਂ तेलंगाना ਦੀ 17 ਸੀਟਾਂ ਤੇ ਵੋਟਿੰਗ ਸੀ, 25 ਆਂਧਰ ਪ੍ਰਦੇਸ਼ ਦੀਆਂ ਸੀਟਾਂ ਸੀਗੀਆਂ, 8 ਮੱਧ ਪ੍ਰਦੇਸ਼ ਦੀਆਂ ਸੀਟਾਂ ਸੀਗੀਆਂ, 8 ਸੀਟਾਂ ਪੱਛਮੀ ਬੰਗਾਲ ਦੀਆਂ ਸੀਗੀਆਂ ਤੇ श्रीनगर ਦੀ ਸੀਟ ਤੇ ਵੀ ਅੱਜ ਹੀ ਵੋਟਿੰਗ ਹੋਈ ਹੈ। ਤੇ ਇਹ ਇੱਕ ਹਿਸਾਬ ਨਾਲ ਜਿਹੜਾ ਅੱਜ ਦਾ ਪੂਰਾ ਵੋਟਿੰਗ ਪੈਟਰਨ ਹੈ, ਉੱਤਰ ਪ੍ਰਦੇਸ਼ ਦੀ ਸੀਟਾਂ ਤੇ ਅੱਜ ਵੋਟਿੰਗ ਹੋਈ ਹੈ ਤੇ ਅਖਿਲੇਸ਼ ਯਾਦਵ ਦੀ ਜਿਹੜੀ ਸੀਟ ਹੈ ਕਨੌਜ ਉੱਥੇ ਵੀ ਅੱਜ ਹੀ ਵੋਟਿੰਗ ਹੋਈ ਹੈ। ਤੇ ਵੋਟਿੰਗ ਦੌਰਾਨ ਪਹਿਲਾਂ ਤਾਂ ਆਪਾਂ ਵਾਇਲੈਂਸ ਵਾਲੀ ਖਬਰਾਂ ਦਾ ਵਿਸ਼ਲੇਸ਼ਣ ਕਰ ਦਿੰਦੇ ਹਾਂ। ਕਈ ਸਾਰੀ ਵਾਇਲੈਂਸ ਦੀਆਂ ਖਬਰਾਂ ਆਈਆਂ। ਪਹਿਲੀ ਖਬਰ ਕਿੱਥੋਂ ਆਈ? ਪਹਿਲੀ ਖਬਰ ਆਈ ਪੱਛਮੀ ਬੰਗਾਲ ਤੋਂ। ਉੱਥੇ ਜਿਹੜਾ ਵੀਰਭੂਮ ਡਿਸਟ੍ਰਿਕਟ ਹੈਗਾ ਉੱਥੇ ਇੱਕ ਬੰਬ ਬਲਾਸਟ ਹੋਇਆ ਜਿਸ 'ਚ ਇੱਕ ਤ੍ਰਿਣਮੂਲ ਕਾਂਗਰਸ ਦਾ ਵਰਕਰ ਮਾਰਿਆ ਗਿਆ। ਉੱਥੇ ਜਿਹੜਾ ਇੱਕ ਬੀਜੇਪੀ ਵਰਸਸ ਤ੍ਰਿਣਮੂਲ ਕਾਂਗਰਸ ਦਾ ਜਿਹੜਾ ਇੱਕ ਟਕਰਾਅ ਹੈ ਉਹ ਖਾਸਾ ਤਿੱਖਾ ਹੈਗਾ ਤੇ ਉੱਥੇ ਕਈ ਥਾਵਾਂ ਤੋਂ ਵਾਇਲੈਂਸ ਦੀਆਂ ਖਬਰਾਂ ਆਈਆਂ। ਕਿਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਬੀਜੇਪੀ ਵਾਲਿਆਂ ਨੂੰ ਕੁੱਟਤਾ, ਕਿਤੇ ਬੀਜੇਪੀ ਵਾਲਿਆਂ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਕੁੱਟਤਾ। ਤੇ ਜਿਹੜਾ ਬੰਬ ਬਲਾਸਟ ਵਾਲੀ ਖਬਰ ਹੈ ਖਾਸੀ ਡਰਾਉਣੀ ਵੀ ਹੈਗੀ ਆ ਕਿ ਜਿਹੜਾ ਜਿਸ 'ਚ ਇੱਕ ਤ੍ਰਿਣਮੂਲ ਕਾਂਗਰਸ ਦੇ ਵਰਕਰ ਦੀ ਡੈਥ ਹੋਈ ਹੈ ਤੇ ਬੀਜੇਪੀ ਦੇ ਵਰਕਰਾਂ 'ਤੇ ਆਰੋਪ ਲੱਗ ਰਿਹਾ ਕਿ ਉਹ ਉੱਥੇ ਜਿਹੜੇ ਬੰਬ ਬਲਾਸਟ ਕਰਾ ਰਹੇ ਹਨ। ਉਸ ਤੋਂ ਜੇ ਵਾਇਲੈਂਸ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੀ ਜਿਹੜੀ ਜਿਸ ਸੀਟ ਤੋਂ ਕਨੌਜ ਤੋਂ ਜਿਹੜਾ ਅਖਿਲੇਸ਼ ਯਾਦਵ ਹੈਗਾ ਉਹ ਚੋਣ ਲੜ ਰਹੇ, ਉੱਥੋਂ ਵੀ ਇੱਕ ਖਬਰ ਆਈ ਸੀਗੀ ਕਿ ਉੱਥੇ ਕਨੌਜ ਦੇ ਇੱਕ मतदान केंद्र ਜਿਹਨੂੰ ਆਪਾਂ ਬੂਥ ਕਹਿੰਦੇ ਆ, ਬੂਥ 'ਚ ਇੱਕ ਵਾਇਲੈਂਸ ਦੀ ਖਬਰ ਆਈ ਸੀ ਕਿ ਉੱਥੇ ਬੀਜੇਪੀ ਦੇ ਗੁੰਡਿਆਂ ਨੇ ਸਮਾਜਵਾਦੀ ਕਾਰਜਕਰਤਾਵਾਂ 'ਤੇ ਹਮਲਾ ਕਰਤਾ ਸੀਗਾ। ਫਿਰ ਉੱਥੇ ਦੁਬਾਰੇ ਜਿਹੜੇ ਹੈਗੇ ਅਖਿਲੇਸ਼ ਯਾਦਵ ਗਏ ਤੇ ਅਖਿਲੇਸ਼ ਯਾਦਵ ਨੇ ਉੱਥੇ ਜਾ ਕੇ ਸਾਰਾ ਮਾਮਲਾ ਸੰਭਿਆ। ਉਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਮੀਡੀਆ ਦੇ ਵਿੱਚ ਬੋਲਦਿਆਂ ਕਿਹਾ ਕਿ ਅਸੀਂ ਪਹਿਲਾਂ ਇੱਥੇ ਵਾਇਲੈਂਸ ਦੀਆਂ ਖਬਰਾਂ ਸੀਗੀਆਂ, ਸਾਡੇ ਕਾਰਜਕਰਤਾਵਾਂ ਨੂੰ ਬੀਜੇਪੀ ਵਾਲੇ ਤੰਗ ਕਰ ਰਹੇ ਸੀਗੇ, ਪਰ ਅਸੀਂ ਹੁਣ ਆ ਗਏ ਤੇ ਗੁੰਡੇ ਜਿਹੜੇ ਹੈਗੇ ਆ ਉਹ ਮੈਦਾਨ ਛੱਡ ਕੇ ਭੱਜ ਗਏ ਹੈਗੇ ਆ। ਅਖਿਲੇਸ਼ ਯਾਦਵ ਕਿਉਂ ਗਏ ਉਸ ਬੂਥ ਤੇ ਜਦੋਂ ਵਾਇਲੈਂਸ ਹੋ ਰਹੀ? ਉਹਦਾ ਇੱਕ ਰੀਜ਼ਨ ਸੀਗਾ, ਅਖਿਲੇਸ਼ ਯਾਦਵ ਨੂੰ ਲੱਗਿਆ ਕਿ ਇਹ ਜਿਹੜੀ ਮੇਰੀ ਹੋਮ ਟਰਫ ਸੀਟ ਹੈ, ਇਹ ਜਿਹੜੀ ਮੇਰਾ ਖੁਦ ਦਾ ਇਲਾਕਾ ਹੈਗਾ, ਉੱਥੇ ਵੀ ਜੇ ਗੁੰਡਾਗਰਦੀ ਕਰਨਗੇ ਤਾਂ ਫਿਰ ਮੇਰਾ ਕੀ ਲੀਡਰ ਰਹਿਣ ਦਾ ਮੇਰਾ ਕੀ ਰਹਿ ਗਿਆ। ਇਸ ਕਰਕੇ ਅਖਿਲੇਸ਼ ਯਾਦਵ ਦੌੜ ਕੇ ਉੱਥੇ ਪਹੁੰਚੇ ਤੇ ਉੱਥੇ ਜਾਂਦੇ ਆਏ ਫਿਰ ਜਿਹੜੇ ਬੀਜੇਪੀ ਵਾਲੇ ਸੀਗੇ ਉਹ ਉੱਥੋਂ ਤੁਰਦੇ ਫਿਰਦੇ ਨਜ਼ਰ ਆਏ ਅਤੇ ਉੱਥੋਂ ਭੱਜ ਗਏ ਸੀਗੇ। ਤੇ ਵਾਇਲੈਂਸ ਦੀ ਖਬਰ ਇੱਕ ਖਬਰ ਜਿਹੜੀ ਸਾਰਿਆਂ ਤੋਂ ਪ੍ਰੋਬਲਮੈਟਿਕ ਰਹੀ ਉਹ हैदराबाद ਤੋਂ ਆਈ ਵੋਟਿੰਗ ਦੀ। हैदराबाद 'ਚ ਜਿਹੜੀ ਮਾਧਵੀਲਤਾ ਹੈਗੀ ਬੀਜੇਪੀ ਦੀ ਕੈਂਡੀਡੇਟ, ਉਹ ਅਸਦੁੱਦੀਨ ਓਵੈਸੀ ਦੇ ਖਿਲਾਫ ਚੋਣ ਲੜ ਰਹੀ ਹੈ। ਅਸਦੁੱਦੀਨ ਓਵੈਸੀ ਆਪਾਂ ਨੂੰ ਪਤਾ ਹੈ ਕਿ AMIM ਦਾ ਲੀਡਰ ਹੈਗਾ ਤੇ ਮੁਸਲਮਾਨਾਂ ਦੀ ਖਾਸੀ ਵਧੀਆ ਵਕਾਲਤ ਕਰਦਾ ਰਹਿੰਦਾ ਹੈ ਤੇ ਜਿਹੜੇ ਇੱਕ ਆਪਾਂ ਕਹੀਏ ਕਿ ਘੱਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਦੀ ਪੋਲਿਟਿਕਸ ਵੀ ਅਸਦੁੱਦੀਨ ਓਵੈਸੀ ਕਰਦਾ ਹੈ। ਤੇ ਅੱਜ ਮਾਧਵੀਲਤਾ ਨੇ ਬਹੁਤ ਘਿਨਾਉਣਾ ਕੰਮ ਕੀਤਾ ਹੈ। ਜਿਹੜੀ ਘੱਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ, ਬਲਕਿ ਜਿਹੜਾ ਵੱਧ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਨੂੰ ਵੀ ਕਲਚਰਲ ਡਾਇਵਰਸਿਟੀ ਦੇ ਨਾਤੇ ਉਹਨਾਂ ਦੀ ਨਿੰਦਾ ਕਰਨੀ ਚਾਹੀਦੀ। ਉਹਦਾ ਇੱਕ ਰੀਜ਼ਨ ਮੈਂ ਦੱਸਦਾ। ਜਿਹੜੀ ਮਾਧਵੀਲਤਾ ਉਹਨੇ ਅੱਜ ਕੀ ਕੀਤਾ, ਜਦੋਂ ਮੁਸਲਮਾਨ ਔਰਤਾਂ ਵੋਟ ਪਾਉਣ ਜਾ ਰਹੀ ਸੀਆਂ ਤੇ ਉਹ ਇੱਕ ਬੂਥ ਦੇ ਅੰਦਰ ਵੜ ਗਈ ਤੇ ਉੱਥੇ ਜਿਹੜੇ ਮੁਸਲਮਾਨ ਔਰਤਾਂ ਨੇ ਬੁਰਕੇ ਪਹਿਨ ਰੱਖੇ ਸੀਗੇ ਉਹਨਾਂ ਦੇ ਉਹਨੇ ਬੁਰਕੇ ਹਟਾ ਕੇ ਜਿਹੜਾ ਆਈ ਕਾਰਡ ਸੀਗਾ ਖੁਦ ਮੈਚ ਕਰਨ ਲੱਗ ਪਈ ਤੇ ਖੁਦ ਹੀ ਉੱਥੇ ਇੱਕ ਹਿਸਾਬ ਨਾਲ ਸਰਕਾਰ ਦੇ ਰੋਲ 'ਚ ਆ ਗਈ। ਜੇ ਚੈੱਕ ਵੀ ਕਰਨਾ ਸੀਗਾ ਤਾਂ ਪੁਲਿਸ ਕਰੂਗੀ, ਇੱਕ ਪੂਰਾ ਪ੍ਰੋਸੈਸ ਹੋਊਗਾ, ਉਹ ਖੁਦ ਜਾ ਕੇ ਥੋੜੀ ਨਾ ਮਹਿਲਾਵਾਂ ਦੇ ਬੁਰਕਿਆਂ ਨੂੰ ਹਟਾ ਕੇ ਦੇਖਣ ਲੱਗ ਜੂਗੀ ਤੇ ਉਹਨੇ ਕੀਤਾ। ਮੰਨ ਲਓ ਬਹੁਤ ਸਾਰੀ ਥਾਵਾਂ ਤੇ ਜਿਹੜੇ ਅੱਡ ਕਿਸਮ ਦੇ ਆਪਾਂ ਦੇਖਦੇ ਹਾਂ ਕਿ ਅੱਡ ਕਿਸਮ ਦੀਆਂ ਮਾਨਤਾਵਾਂ ਹੈਗੀ, ਧਾਰਮਿਕ ਮਾਨਤਾਵਾਂ। ਜੇ ਮੁਸਲਿਮ ਮਹਿਲਾਵਾਂ ਬੁਰਕਾ ਪਾ ਰਹੀਆਂ ਹਨ ਤੇ ਜੇ ਤੁਸੀਂ ਵੈਰੀਫਾਈ ਵੀ ਕਰਨਾ ਚਾਹੋਗੇ, ਪਹਿਲੀ ਗੱਲ ਤਾਂ ਉਹਨਾਂ ਦਾ ਬੁਰਕਾ ਹਟਾਉਣਾ ਮੈਂ ਤਾਂ ਗਲਤ ਮੰਨਦਾ। ਜੇ ਤੁਸੀਂ ਵੈਰੀਫਾਈ ਵੀ ਕਰਨਾ ਚਾਹੋਗੇ ਤਾਂ ਇੱਕ ਪ੍ਰੋਪਰ ਪ੍ਰੋਸੀਜਰ ਹੋਣਾ ਚਾਹੀਦਾ। ਉੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਕੋਈ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਬੰਦੇ ਕਰਨਗੇ, ਉਹ ਆਈ ਕਾਰਡ ਮੈਚ ਕਰਨਗੇ। ਤੁਸੀਂ ਜਾ ਕੇ ਆਪ ਬੀਜੇਪੀ ਦਾ ਕੈਂਡੀਡੇਟ ਉੱਥੇ ਕੀ ਮੈਸੇਜ ਦੇਣਾ ਚਾਹ ਰਿਹਾ? ਕਮਿਊਨਲ ਮੈਸੇਜ ਦੇਣਾ ਹੀ ਚਾਹ ਰਿਹਾ। ਹਾਲਾਂਕਿ ਉਸ ਤੇ FIR ਦਰਜ ਕਰ ਲਈ ਗਈ ਹੈ ਮਾਧਵੀਲਤਾ ਤੇ, ਕਿਉਂਕਿ ਤੇਲੰਗਾਨਾ 'ਚ ਆਪਾਂ ਨੂੰ ਪਤਾ ਕਿ ਕਾਂਗਰਸ ਦੀ ਸਰਕਾਰ ਹੈ ਤੇ ਉਹ ਘੱਟੋ ਘੱਟ ਇਸ ਕਿਸਮ ਦੇ ਚੀਜ਼ਾਂ ਤੇ FIR ਵਗੈਰਾ ਤਾਂ ਕਰ ਹੀ ਲੈਂਦੀ ਹੈ। ਹਾਲਾਂਕਿ ਕਾਰਵਾਈ ਕੀ ਕਰੂਗੀ ਉਹ ਦੇਖਣਾ ਹੋਊਗਾ। ਜਿਹੜੀ हैदराबाद ਸੀਟ ਹੈਗੀ ਆ ਉਹ ਆਪਾਂ ਨੂੰ ਪਤਾ ਹੈ ਅਸਦੁੱਦੀਨ ਓਵੈਸੀ ਉੱਥੋਂ ਸੰਸਦ ਹੈਗਾ ਤੇ ਖਾਸੀ ਸਟਰੋਂਗ ਸੀਟ ਹੈ ਅਸਦੁੱਦੀਨ ਓਵੈਸੀ ਹੋਰਾਂ ਦੀ ਤੇ ਉਹਨਾਂ ਦੀ ਚੱਲਦੀ ਹੈ। ਇਸ ਕਰਕੇ ਪੁਲਿਸ ਨੂੰ ਐਕਸ਼ਨ ਇਸ ਕਰਕੇ ਵੀ ਲੈਣਾ ਪਿਆ ਕਿਉਂਕਿ ਉੱਥੇ ਅਸਦੁੱਦੀਨ ਓਵੈਸੀ ਹੋਰਾਂ ਦੀ ਪੂਰੀ ਪੋਲਿਟਿਕਸ ਇੱਕ ਹਿਸਾਬ ਨਾਲ ਸਟਰੋਂਗ ਪੋਲਿਟਿਕਸ ਹੈ। ਇਸ ਕਰਕੇ ਬੀਜੇਪੀ ਦੀ ਜਿਹੜੀ ਮਾਧਵੀਲਤਾ ਹੈਗੀ ਆ ਉਸ ਤੇ FIR ਹੋ ਗਈ ਹੈਗੀ ਆ। ਪਰ ਤੁਸੀਂ ਉਹਨਾਂ ਦਾ ਜਿਹੜੀ ਪੂਰੀ ਮਾਨਸਿਕਤਾ ਗੰਦੀ ਮਾਨਸਿਕਤਾ ਉਹਨੂੰ ਦੇਖੋ ਤੁਸੀਂ, ਉਹ ਕਿਵੇਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਇਲੈਕਸ਼ਨ ਦਾ। ਉਸ ਤੋਂ ਜੇ ਅਗਲੀ ਖਬਰ ਦੀ ਗੱਲ ਕਰੀਏ ਕਿ ਤਾਂ ਉਹ ਹੈਗੀ ਹੈ ਨਰਿੰਦਰ ਮੋਦੀ ਦਾ ਇੰਟਰਵਿਊ। ਨਰਿੰਦਰ ਮੋਦੀ ਨੇ 4th ਫੇਜ਼ ਦੇ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਇੰਟਰਵਿਊ ਦਿੱਤਾ, ਕੱਲ੍ਹ ਹੀ ਦਿੱਤਾ ਸੀਗਾ ਤੇ ਅੱਜ ਉਹ ਖਾਸੀ ਚਰਚਾ 'ਚ ਹੈਗਾ। ਉਸ ਤੋਂ ਉਹਨਾਂ ਤੋਂ ਪੁੱਛਿਆ ਗਿਆ, ਪੱਤਰਕਾਰ ਨੇ ਪੁੱਛਿਆ ਕਿ ਮਹਿੰਗਾਈ ਤੇ ਤੁਸੀਂ ਕੀ ਕਹਿਣਾ ਚਾਹੋਗੇ, ਮਹਿੰਗਾਈ ਅਤੇ ਬੇਰੁਜ਼ਗਾਰੀ ਤੇ। ਉਹਨਾਂ ਨੇ ਕਿਹਾ ਕਿ ਮਹਿੰਗਾਈ ਤਾਂ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਇੰਦਰਾ ਗਾਂਧੀ ਦੇ ਦੌਰ 'ਚ ਸੀਗੀ। ਈਵਨ ਜਿਹੜਾ ਰਾਜੀਵ ਗਾਂਧੀ ਹੋ ਗਿਆ, ਪੰਡਿਤ ਜਵਾਹਰ ਲਾਲ ਨਹਿਰੂ ਹੋ ਗਿਆ, ਉਹਨਾਂ ਨੇ ਤਾਂ ਲਾਲ ਕਿਲੇ ਤੋਂ ਹੀ ਕਿਹਾ ਸੀਗਾ ਕਿ ਮੁਲਕ 'ਚ ਮਹਿੰਗਾਈ ਹੋ ਰਹੀ ਹੈ
ਤੇ ਇਹ ਤਾਂ ਕਾਂਗਰਸੀਆਂ ਦੇ ਦੌਰ 'ਚ ਜ਼ਿਆਦਾ ਸੀਗੇ, ਸਾਡੇ ਦੌਰ 'ਚ ਨਹੀਂ। ਅਸੀਂ ਤਾਂ 5 ਲੱਖ ਦਾ ਆਯੁਸ਼ਮਾਨ ਭਾਰਤ ਦੇ ਰਹੇ ਹਾਂ, ਅਸੀਂ ਤਾਂ 5 ਕਿਲੋ ਆਟਾ ਫ੍ਰੀ ਦੇ ਰਹੇ ਹਾਂ, ਤੇ ਇਸ ਕਿਸਮ ਨਾਲ ਤੇ ਅਸੀਂ ਜੈਨਰਿਕ ਦਵਾਈਆਂ ਕਰਤੀਆਂ, ਇਹ ਕਰਤਾ, ਇਸ ਕਿਸਮ ਦੀਆਂ ਉਹਨਾਂ ਕਈ ਸਾਰੀਆਂ ਆਪਣੇ ਯੋਜਨਾਵਾਂ ਗਿਣਵਾਈਆਂ। ਪਰ ਅਸਲ 'ਚ ਇਹ ਤਾਂ ਉਹਨਾਂ ਤੋਂ ਸਮਾਰ ਕੇ ਨਹੀਂ ਕਿਹਾ ਗਿਆ ਕਿ ਜਿਹੜੀ ਇਨਫਲੇਸ਼ਨ ਹੈ ਉਹ ਬੰਦਿਆਂ ਦੀ ਜਿਹੜੀ ਇਨਕਮ ਹੈ ਉਹ ਤੋਂ ਜ਼ਿਆਦਾ ਵਧੀ ਹੈ, ਤੇ ਕਿਤੇ ਨਾ ਕਿਤੇ ਉਹ ਉਲਝ ਜਾਂਦੇ ਉਸ ਕਰਕੇ, ਤੇ ਉਹ ਸਵਾਲ ਬਹੁਤ ਢਿੱਲਾ ਛੱਡਿਆ ਗਿਆ। ਤੇ ਮਤਲਬ ਸਵਾਲ ਇਸ ਕਿਸਮ ਨਾਲ ਕੀਤਾ ਗਿਆ ਉਹਨਾਂ ਤੋਂ ਤਾਂ ਕਿ ਜਿਹੜਾ ਨਰਿੰਦਰ ਮੋਦੀ ਹੈ ਉਹਨੂੰ ਅੰਦਰ ਮਤਲਬ ਜਿਹੜੇ ਕਾਂਗਰਸੀ ਹੈਗੇ ਉਹਨਾਂ ਨੂੰ ਕੋਸਣ ਦਾ ਮੌਕਾ ਮਿਲ ਜੇ। ਠੀਕ ਹੈ ਕਿ ਤੁਸੀਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰੋ, ਕਿਉਂਕਿ ਕਾਂਗਰਸ ਦੀ ਜਿਹੜੀ ਇਕਨੋਮਿਕ ਪੋਲਿਸੀਜ਼ ਸੀਗੀਆਂ ਉਹ ਕੋਈ ਬਹੁਤੇ ਵਧੀਆ ਨਹੀਂ ਸੀਗੀਆਂ, ਉਹਨਾਂ 'ਚ ਬਹੁਤ ਸਾਰੀ ਖਾਮੀਆਂ ਸੀਗੀਆਂ, ਆਪਾਂ ਨੂੰ ਪਤਾ ਹੈ। ਪਰ ਇਸ ਬੰਦੇ ਦੀ ਜਿਹੜੀ ਇਕਨੋਮਿਕ ਪਾਲਿਸੀ ਹੈਗੀ ਆ ਉਹ ਵੀ ਉਸੇ ਕਿਸਮ ਦੀ ਹੈ। ਮੈਨੂੰ ਤਾਂ ਇੱਕ ਅਰੁਣ ਸ਼ੌਰੀ ਦਾ ਇੱਕ ਕੋਟ ਦਿਮਾਗ 'ਚ ਆ ਰਿਹਾ ਹੈ। ਉਹਨੇ ਇੱਕ ਵਾਰ ਕਿਹਾ ਸੀਗਾ ਕਿ ਬੀਜੇਪੀ ਕੀ ਹੈ, ਬੀਜੇਪੀ ਹੈ ਕਾਂਗਰਸ ਮਾਈਨਸ ਕਾਊਟੇਲ, यानी कि बीजेपी कांग्रेस की है बीजेपी माइनस काउटेल सॉरी। ਤਾਂ ਕਾਂਗਰਸ ਔਰ ਬੀਜੇਪੀ 'ਚ ਇੰਨਾ ਹੀ ਫਰਕ ਹੈ ਕਿ ਤੁਸੀਂ ਮਤਲਬ ਬੀਜੇਪੀ ਜਿਹੜੀ ਹੈਗੀ ਆ ਉਹ ਕਾਂਗਰਸ ਵਰਗੀਆਂ ਇਕਨੋਮਿਕ ਪਾਲਿਸੀਜ਼ ਨੂੰ ਕੈਰੀ ਫੋਰਵਰਡ ਕਰਦੀ ਆ, ਸਿਰਫ ਉਹਦੇ 'ਚ ਜਿਹੜੀ ਰਿਲੀਜਨ ਵਾਲੀ ਪੂਛ ਹੈਗੀ ਆ, ਜਿਹੜੀ ਬਹੁਸੰਖਿਅਕਵਾਦ ਹੈ, ਮੈਜੋਰਿਟੇਰੀਜ਼ਮ, ਉਹ ਜੋੜ ਦਿੰਦੀ ਹੈ, ਕਾਊਟੇਲ ਜੋੜ ਦਿੰਦੀ ਹੈ, ਤੇ ਧਾਰਮਿਕ ਘੱਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ 'ਤੇ ਉਹ ਹਮਲੇ ਕਰਦੀ ਹੈਗੀ ਆ। ਤੇ ਇਹ ਦੋਵਾਂ 'ਚ ਫਰਕ ਹੈਗਾ। ਤੇ ਇੱਕ ਹੋਰ ਮੈਨੂੰ ਅਰੁੰਧਤੀ ਰॉय ਦਾ ਇੱਕ ਕੋਟ ਧਿਆਨ ਆ ਰਿਹਾ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕਾਂਗਰਸੀ ਰਾਤ ਨੂੰ ਕਰਦੇ ਸੀਗੇ ਬੀਜੇਪੀ ਵਾਲੇ ਸ਼ਰੇਆਮ ਦਿਨੇ ਕਰਦੇ ਨੇ, ਤੇ ਇਹ ਦੋਵਾਂ 'ਚ ਬਈ ਇੰਨਾ ਇੱਕ ਫਰਕ ਹੈ। ਉਹਨਾਂ ਦਾ ਪ੍ਰੋਸੈਸ ਸਲੋ ਸੀ, ਥੋੜਾ ਲੁਕੋ ਕੇ ਕਰਦੇ ਸੀਗੇ, ਇਹਨਾਂ ਦਾ ਪ੍ਰੋਸੈਸ ਬਹੁਤ ਫਾਸਟ ਹੈ ਇਕਨੋਮਿਕ ਮਸਲਿਆਂ ਤੇ ਕਾਰਪੋਰੇਟਾਂ ਦਾ ਸਾਥ ਦੇਣ ਵਾਲਾ, ਤੇ ਇੱਕਦਮ ਸ਼ਰੇਆਮ ਦਿਨੇ ਖੁੱਲੇ ਆਮ ਇਹ ਲੋਕ ਕਰਦੇ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਰ ਕੇ ਸਵਾਲ ਪੁੱਛੇ ਜਾਣਾ ਚਾਹੀਦਾ ਸੀਗਾ ਕਿ ਤੁਸੀਂ ਦੱਸੋ ਕਿ ਜਿੰਨੀ ਮਹਿੰਗਾਈ ਵਧੀ ਹੈ ਕਿ ਉਨੀ ਇਨਕਮ ਲੋਕਾਂ ਦੀ ਵਧੀ ਹੈ। ਸਿਰਫ ਜੇ ਆਪਾਂ ਸਿੰਪਲ ਭਾਸ਼ਾ ਤੇ ਜੇ ਇਨਫਲੇਸ਼ਨ ਐਡਜਸਟਡ ਕਰਕੇ ਆਪਾਂ ਇਹਨੂੰ ਇੱਕ ਸਵਾਲ ਫਰੇਮ ਕਰਦੇ ਲੋਕਾਂ ਦੀ ਲਾਈਵਲੀਹੁੱਡ ਦਾ, ਫਿਰ ਕਿਤੇ ਨਾ ਕਿਤੇ ਇੱਕ ਵਧੀਆ ਸਵਾਲ ਮੈਨੂੰ ਲੱਗਦਾ ਕਿ ਮੈਚੁਰ ਸਵਾਲ ਬਣਦਾ ਸੀਗਾ। ਉਸ ਤੋਂ ਜੇ ਆਪਾਂ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੀ ਜਿਹੜੀ ਸਵਾਤੀ ਮਾਲੀਵਾਲ ਹੈਗੀ ਉਹ ਟਵਿੱਟਰ ਦੇ ਦਿਨ ਭਰ ਟ੍ਰੈਂਡ ਹੁੰਦੀ ਰਹੀ। ਜਿਹੜੇ ਬੀਜੇਪੀ ਵਾਲੇ ਹੈਗੇ ਆ, ਕਾਂਗਰਸ ਵਾਲੇ, ਉਹ ਲਗਾਤਾਰ ਲਿਖਦੇ ਰਹੇ ਉਹਦੇ ਖਿਲਾਫ, ਉਹਨਾਂ ਦੇ ਹੱਕ 'ਚ ਤੇ ਆਮ ਆਦਮੀ ਪਾਰਟੀ ਦੇ ਖਿਲਾਫ। ਦਰਅਸਲ ਅੱਜ ਹੋਇਆ ਕਿ 9:30 ਵਜੇ ਪੌਣੇ 10 ਵਜੇ ਦੇ ਨੇੜੇ ਤੇੜੇ ਦਿੱਲੀ ਪੁਲਿਸ ਨੂੰ ਇੱਕ ਕਾਲ ਆਈ, PCR ਤੇ ਕਾਲ ਆਈ। ਉਹਦੇ 'ਚ ਕਿਹਾ ਕਿ ਮੈਂ ਇੱਕ ਔਰਤ ਦੀ ਆਵਾਜ਼ ਸੀਗੀ ਕਿ ਮੈਂ ਸਵਾਤੀ ਮਾਲੀਵਾਲ ਬੋਲ ਰਹੀ ਹਾਂ ਤੇ ਮੈਂ ਅਰਵਿੰਦ ਕੇਜਰੀਵਾਲ ਦੇ ਘਰੇ ਆਈ ਸੀਗੀ, ਇੱਥੇ ਉਹਨਾਂ ਦੇ PA ਵਿਭਵ ਕੁਮਾਰ ਨੇ ਮੈਨੂੰ ਕਟਵਾਇਆ ਤੇ ਮੈਨੂੰ ਕੁੱਟਿਆ, ਤੇ ਇਹ ਕੋਲ ਸੀਗੀ। ਉਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਸਵਾਤੀ ਮਾਲੀਵਾਲ ਨੇ ਕੋਈ ਵੀ ਲਿਖਤ ਸ਼ਿਕਾਇਤ ਨਹੀਂ ਦਿੱਤੀ। ਉਸ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਪੁਲਿਸਿਆਂ ਨੂੰ ਕਿਹਾ ਕਿ ਮੈਂ ਕੋਈ ਸ਼ਿਕਾਇਤ ਨਹੀਂ ਦੇਣਾ ਚਾਹੁੰਦੀ, ਤੇ ਇਹ ਖਬਰ ਲੀਕ ਹੋ ਗਈ। ਉਸ ਤੋਂ ਬਾਅਦ ਕਈ ਸਾਰੇ TV ਚੈਨਲਾਂ ਨੇ ਵੀ ਇਸ ਖਬਰ ਨੂੰ ਚਲਾਇਆ ਤੇ ਟਵਿੱਟਰ ਤੇ ਵੀ ਲਗਾਤਾਰ ਟ੍ਰੈਂਡ ਕਰਦੀ ਰਹੀ। ਅੱਜ ਜਿਹੜੇ BJP ਦੇ ਬੰਦੇ ਸੀਗੇ ਉਹ ਆਮ ਆਦਮੀ ਪਾਰਟੀ ਨੂੰ ਕ੍ਰਿਟਿਸਾਈਜ਼ ਕਰਦੇ ਆ, ਇੱਕਦਮ ਵੂਮਨ ਆਪਾਂ ਕਹੀਏ ਕਿ ਪੂਰੇ ਇੱਦਾਂ ਹੋ ਰੱਖੇ ਸੀਗੇ ਕਿ ਜਿਹੜਾ ਔਰਤਾਂ ਦਾ ਸਭ ਤੋਂ ਔਰਤਾਂ ਦੇ ਸਭ ਤੋਂ ਵੱਡੇ ਰਾਖੇ ਉਹੀ ਹੈਗੇ ਆ। ਤੁਸੀਂ ਬ੍ਰਿਜ ਭੂਸ਼ਣ, ਕੁਲਦੀਪ ਸੈਂਗਰ ਔਰ 10 ਕੇ ਚਿਨਮयानंद, ਆਸਾਰਾਮ ਬਾਪੂ, ਤੇ ਇਹਨਾਂ ਦੇ ਮਾਮਲੇ ਤੇ ਤੁਸੀਂ ਕੋਈ ਹਮੇਸ਼ਾ ਚੁੱਪ ਰਹੇ ਹੋ। ਤੇ ਕਠੂਆ 'ਚ ਤੁਸੀਂ ਜਿਹੜੇ ਰੇਪਿਸਟ ਸੀਗੇ ਉਹਨਾਂ ਦੇ ਹੱਕ 'ਚ ਰੈਲੀ ਕੱਢੀ ਹੈ, ਤਿਰੰਗਾ ਯਾਤਰਾ ਕੱਢੀ ਹੈ। ਤੇ ਹੁਣ ਜਦੋਂ ਸਵਾਤੀ ਮਾਲੀਵਾਲ ਦਾ ਮਾਮਲਾ ਹੈ ਤੁਸੀਂ ਇੰਨੇ ਚੀਕ ਕੇ ਕਹਿ ਰਹੇ ਹੋ ਕਿ ਉਹਨੇ ਕੋਈ ਸ਼ਿਕਾਇਤ ਵੀ ਨਹੀਂ ਦਿੱਤੀ ਹੈ। ਹਾਲਾਂਕਿ ਮੈਨੂੰ ਤਾਂ ਸਵਾਤੀ ਮਾਲੀਵਾਲ ਅਤੇ ਜਿਹੜਾ ਵਿਭਵ ਕੁਮਾਰ ਹੈ ਦੋਵੇਂ ਹੀ ਇੱਕੋ ਜਿਹਾ ਪਰਸਨੈਲਿਟੀ ਲੱਗਦੇ ਨੇ। ਵਿਭਵ ਕੁਮਾਰ ਅਰਵਿੰਦ ਕੇਜਰੀਵਾਲ ਦਾ PA ਤੇ ਸਵਾਤੀ ਮਾਲੀਵਾਲ ਵੀ ਅਰਵਿੰਦ ਕੇਜਰੀਵਾਲ ਦੀ ਟੀਮ ਦੀ ਮੈਂਬਰ ਮੰਨੀ ਜਾਂਦੀ ਹੈ। ਦੋਵੇਂ ਇੱਕੋ ਜਿਹੇ ਕਰੈਕਟਰ, ਮੈਂ ਕਿਉਂ ਕਹਿ ਰਿਹਾ ਕਿ ਦੋਵੇਂ ਡਰਾਮੇਬਾਜ਼ ਹੈਗੇ ਆ। ਇੱਕ ਵਾਰ ਤਾਂ ਸਵਾਤੀ ਮਾਲੀਵਾਲ ਨੇ ਆਪਣੇ ਜਿਹੜੇ ਪਿਓ ਤੇ ਹੀ ਰੇਪ ਦਾ ਉਹ ਲਾਤਾ ਸੀਗਾ ਐਲੀਗੇਸ਼ਨ ਕਿ ਮੇਰੇ ਪਿਓ ਨੇ ਮੇਰਾ ਸ਼ੋਸ਼ਣ ਕੀਤਾ ਸੀਗਾ, ਤੇ ਜਿਹੜਾ ਵਿਭਵ ਕੁਮਾਰ ਹੈ ਉਹ ਵੀ ਡਰਾਮੇ ਕਰਨ 'ਚ ਠੀਕ ਠਾਕ ਹੈਗਾ। ਤੇ ਮੈਨੂੰ ਤਾਂ ਇਹ ਦੋਵੇਂ ਇੱਕੋ ਜਿਹੇ ਪ੍ਰੋਡਕਟ ਲੱਗਦੇ ਨੇ, ਤੇ ਇਸੇ ਕਰਕੇ ਦੋਵਾਂ 'ਚ ਕੀ ਟਸਲ ਹੋਈ ਹੈ। ਇੱਕ ਪਾਵਰ ਡਾਇਨਮਿਕਸ ਦਾ ਰੌਲਾ ਤਾਂ ਹੈ ਹੀ, ਦੋਵੇਂ ਕੋਸ਼ਿਸ਼ ਕਰਦੇ ਨੇ ਕਿ ਮੈਂ ਅਰਵਿੰਦ ਕੇਜਰੀਵਾਲ ਦੇ ਜ਼ਿਆਦਾ ਨੇੜੇ ਚਲੇ ਜਾ, ਮੈਂ ਜ਼ਿਆਦਾ ਨੇੜੇ ਚਲੇ ਜਾ, ਤੇ ਇਸ ਕਿਸਮ ਦੀ ਕਾਰਜਕਰਤਾਵਾਂ ਦੀ ਆਪਸ ਦੀ ਜਿਹੜੀ ਲੜਾਈ ਉਸ ਕਿਸਮ ਦੀ ਲੜਾਈ ਹੈ। ਹਾਲਾਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਤੇ ਬਾਕੀ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਸਮਝਾ ਲਿਆ ਹੋਊਗਾ। ਤੇ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜਿਹੜਾ ਜੇਲ੍ਹ ਤੋਂ ਅਰਵਿੰਦ ਕੇਜਰੀਵਾਲ ਬਾਹਰ ਆਇਆ ਹੈ ਉਹਦੀ ਜਿਹੜੀ ਇੱਕ ਹਾਈਪ ਬਣ ਰਹੀ ਹੈ ਦਿੱਲੀ 'ਚ, ਔਰ ਕਿਤੇ ਨਾ ਕਿਤੇ ਭਾਜਪਾ ਨੂੰ ਨੁਕਸਾਨ ਹੋ ਰਿਹਾ, ਜਿਹਦਾ BJP ਨੂੰ ਨੁਕਸਾਨ ਹੋ ਰਿਹਾ, ਉਹਦੀ ਹਵਾ ਕੱਢਣ ਵਾਸਤੇ ਸਵਾਤੀ ਮਾਲੀਵਾਲ ਹੋਰਾਂ ਤੋਂ ਕਰਾਇਆ ਗਿਆ। ਮੈਨੂੰ ਇੱਕ ਤਾਂ ਇਹ ਵੀ ਲੱਗਦਾ ਕਿ ਜਿਹੜੀ ਸਵਾਤੀ ਮਾਲੀਵਾਲ ਹੈ ਉਹ BJP ਦੇ ਹੱਥਾਂ 'ਚ ਖੇਡ ਰਹੀ ਹੈ। ਉਹਦਾ ਰੀਜ਼ਨ ਮੈਂ ਦੱਸਦਾ, ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਦਿੱਲੀ 'ਚ, ਤਾਂ ਉਹ ਅਮਰੀਕਾ ਭੱਜ ਗਈ ਸੀਗੀ, ਤੇ ਉਹ ਮੁੜ ਕੇ ਉਦੋਂ ਆਈ ਹੈ ਜਦੋਂ ਸਾਰਿਆਂ ਨੂੰ ਜ਼ਮਾਨਤਾਂ ਹੋ ਗਈਆਂ, ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋ ਗਈ। ਤੇ ਆ ਕੇ ਉਹਨੇ ਜੋ ਡਰਾਮਾ ਕੀਤਾ ਹੈ
ਤੇ ਉਹ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਇਆ, ਉਹਦਾ ਇੱਕ ਜਿਹੜਾ ਹਾਈਪ ਮਿਲਿਆ ਸੀਗਾ ਵੋਟਾਂ 'ਚ ਫਾਇਦਾ ਲੈਣ ਵਾਸਤੇ, ਉਹਦੀ ਹਵਾ ਕੱਢਣ ਸਵਾਤੀ ਮਾਲੀਵਾਲ ਦੇ ਇੰਸੀਡੈਂਟ ਨੇ ਉਹਦੀ ਹਵਾ ਕੱਢ ਦਿੱਤੀ ਹੈ। ਤੇ ਇਹ ਪੂਰਾ ਮੈਨੂੰ ਤਾਂ ਲੱਗਦਾ ਕਿ ਜਿਹੜੀ ਸਵਾਤੀ ਮਾਲੀਵਾਲ ਉਹ ਬੀਜੇਪੀ ਦੇ ਹੱਥਾਂ 'ਚ ਕਈ ਦਿਨਾਂ ਦੀ ਖੇਡ ਰਹੀ ਹੈ। ਮੈਂ ਉਹਦਾ ਭਲਵਾਨਾਂ ਵਾਲੇ ਅੰਦੋਲਨ 'ਚ ਵੀ ਦੇਖਦਾ ਸੀਗਾ, ਉਹਦਾ ਬਹੁਤ ਅਲੱਗ ਕਿਸਮ ਦਾ ਰਵੱਈਆ ਹੁੰਦਾ ਸੀਗਾ, ਅਲੱਗ ਕਿਸਮ ਦੀ ਉਹਦੀ ਸੁਜੈਸ਼ਨਸ ਹੁੰਦੀਆਂ ਸੀਗੀਆਂ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਸਵਾਤੀ ਮਾਲੀਵਾਲ ਨੂੰ ਕਲੈਰਿਟੀ ਦੇਣੀ ਚਾਹੀਦੀ, ਤੇ ਜੇ ਸੱਚੀ ਵਿਭਵ ਕੁਮਾਰ ਨੇ ਸਾਰਾ ਕੁਝ ਕੀਤਾ ਤੇ ਵਿਭਵ ਕੁਮਾਰ ਤੇ ਵੀ ਕਾਰਵਾਈ ਹੋਣੀ ਚਾਹੀਦੀ, ਪਰ ਇਸ ਮਾਮਲੇ ਤੇ ਕਲੈਰਿਟੀ ਹੋਣੀ ਚਾਹੀਦੀ ਤੇ ਸਵਾਤੀ ਮਾਲੀਵਾਲ ਨੂੰ ਅਤੇ ਅਰਵਿੰਦ ਕੇਜਰੀਵਾਲ ਦੋਵਾਂ ਨੂੰ ਇਸ ਮਾਮਲੇ ਤੇ ਕਲੈਰਿਟੀ ਦੇਣੀ ਚਾਹੀਦੀ ਇਸ ਮਾਮਲੇ ਤੇ। ਉਸ ਤੋਂ ਜੇ ਅਗਲੀ ਖਬਰ ਦੀ ਆਪਾਂ ਗੱਲ ਕਰੀਏ, ਉਹ ਜੰਮੂ ਕਸ਼ਮੀਰ ਦੀ ਹੈਗੀ ਹੈ। ਜੰਮੂ ਕਸ਼ਮੀਰ ਜਿਵੇਂ ਮੈਂ ਜਿਹੜਾ 4th ਫੇਜ਼ਿੰਗ ਦੀ ਵੋਟਿੰਗ ਬਾਰੇ ਦੱਸ ਰਿਹਾ ਸੀ, ਤਾਂ ਸ਼੍ਰੀਨਗਰ ਬਾਰੇ ਵੀ ਮੈਂ ਦੱਸਿਆ ਸੀਗਾ ਕਿ ਸ਼੍ਰੀਨਗਰ 'ਚ ਸਭ ਤੋਂ ਘੱਟ ਵੋਟਿੰਗ 5 ਵਜੇ ਤੱਕ ਦੇਖਣ ਨੂੰ ਮਿਲੀ ਹੈ, 37% ਦੇ ਨੇੜੇ ਤੇੜੇ ਸੀਗੀ। ਤੇ ਮੈਨੂੰ ਲੱਗਦਾ ਕਿ 40% ਤੱਕ ਹੀ ਉੱਥੇ ਵੋਟਿੰਗ ਹੋਊਗੀ ਜਾਂ ਫਿਰ 38-39 ਹੀ ਰਹੂਗੀ। ਉਹਦਾ ਇੱਕ ਰੀਜ਼ਨ ਇਹ ਹੈ ਕਿ ਜਿਹੜੇ ਫਾਰੂਕ ਅਬਦੁੱਲੇ ਹੋ ਰਹੇ ਹੈਗੇ ਆ, ਜਿਹੜੇ ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦੇ ਆਗੂ ਹੈਗੇ ਆ, ਉਹਨਾਂ ਨੂੰ ਖਾਸਾ ਤੰਗ ਕੀਤਾ ਗਿਆ ਜਿਹੜੀ ਸਿਕਿਉਰਿਟੀ ਫੋਰਸਿਸ ਹੈਗੇ ਆ। ਈਵਨ ਜਿਹੜੇ ਨੈਸ਼ਨਲ ਕਾਨਫਰੰਸ ਦੇ ਵਰਕਰਸ ਹੈਗੇ ਆ, ਪਿਛਲੇ 2 ਦਿਨਾਂ ਤੋਂ ਕਈਆਂ ਨੂੰ ਤਾਂ ਹਾਊਸ ਅਰੈਸਟ ਰੱਖਿਆ ਗਿਆ, ਕਈਆਂ ਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਗਏ, ਤੇ ਮੈਨੂੰ ਡਿਟੇਨ ਵੀ ਕੀਤੇ ਗਏ। ਤੇ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਖੁਦ ਜਿਹੜਾ ਫਾਰੂਕ ਅਬਦੁੱਲਾ ਉਹ ਮੀਡੀਆ ਦੇ ਵਿੱਚ ਆਇਆ, ਉਹਨੇ ਕਿਹਾ ਕਿ ਅਮਿਤ ਸ਼ਾਹ ਦੇ ਸਾਰੇ ਤੇ ਇਹ ਸਾਰਾ ਕੁਝ ਹੋ ਰਿਹਾ ਹੈ, ਮੋਦੀ ਜ਼ਰੂਰ ਹਾਰੂਗਾ ਇਨਸ਼ਾਅੱਲਾ। ਤੇ ਉਹ ਪੂਰੀ ਇੱਕ ਭੜਾਸ ਹੈਗੀ ਆ ਫਾਰੂਕ ਅਬਦੁੱਲੇ ਨੇ ਕੱਢੀ, ਕਿਉਂਕਿ ਉਹਨਾਂ ਦੇ ਵਰਕਰਸ ਨੂੰ ਜਿਵੇਂ ਤੇ ਤੰਗ ਕੀਤਾ ਗਿਆ, ਤੇ ਇਹ ਮੈਨੂੰ ਲੱਗ ਰਿਹਾ ਕਿ ਇਸੇ ਕਰਕੇ ਉਹਨਾਂ ਨੇ ਭੜਾਸ ਕੱਢੀ। ਤੇ ਜਿਹੜੇ ਬੀਜੇਪੀ ਉੱਥੇ ਚਾਹ ਰਹੀ ਹੈ, ਹਾਲਾਂਕਿ ਬੀਜੇਪੀ ਨੇ ਕਸ਼ਮੀਰ ਦੇ ਵਿੱਚ ਕਿਸੇ ਨੂੰ ਕੈਂਡੀਡੇਟ ਨਹੀਂ ਦਿੱਤੇ, ਆਪਣੇ ਕੈਂਡੀਡੇਟ ਨਹੀਂ ਦਿੱਤੇ ਹਨ, ਪਰ ਕਸ਼ਮੀਰ 'ਚ ਬੀਜੇਪੀ ਚਾਹ ਰਹੀ ਹੈ ਕਿ ਮਹਿਬੂਬਾ ਮੁਫਤੀ ਜਿਹੜੀ ਕਿ PDP ਪਾਰਟੀ ਦੀ ਹੈਗੀ ਆ, ਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਹੋਰੀ, ਇਹ ਕਿਸੇ ਵੀ ਸੂਰਤ 'ਚ ਇਲੈਕਸ਼ਨ ਨਾ ਜਿੱਤਣ ਤੇ ਇਹ ਇਲੈਕਸ਼ਨ ਹਾਰ ਜਾਣ, ਤਾਂ ਕਿ ਠੀਕ ਠਾਕ ਉੱਥੇ ਜਿਹੜੀ ਇਹਨਾਂ ਦੀ ਪੋਲਿਟਿਕਸ ਖੜੀ ਹੋਣੀ ਹੈ ਜਾਂ ਫਿਰ ਜਿਹੜੀ ਜੋ ਵੀ ਟਰਾਈ ਕਰ ਰਹੇ ਨੇ ਉਹ ਖਤਮ ਹੋ ਜਾਣ। ਤੇ ਇਹ ਜਿਹੜਾ ਬੀਜੇਪੀ ਦਾ ਪੂਰੇ ਦਾ ਪੂਰਾ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦਾ ਰਵੱਈਆ ਹੈਗਾ, ਤੇ ਇਸੇ ਲਾਈਨ ਤੇ ਹੀ ਉਹ ਲਗਾਤਾਰ ਕੰਮ ਕਰ ਰਹੇ ਹਨ। ਤੇ ਮੈਨੂੰ ਲੱਗਦਾ ਕਿ ਕਈ ਥਾਵਾਂ ਤੇ ਤਾਂ ਇੱਕ ਵੀਡੀਓ ਵੀ ਲਗਾਤਾਰ ਵਾਇਰਲ ਬਹੁਤ ਸਾਰੀਆਂ EVM ਬਾਰੇ ਵੀ ਵੀਡੀਓਜ਼ ਵਾਇਰਲ ਹੋਈਆਂ। ਮੈਨੂੰ ਲੱਗਦਾ ਕਿ ਇਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਕਿ ਅੱਜ ਜਿੰਨੀ ਥਾਵਾਂ ਤੇ ਵਾਇਲੈਂਸ ਹੋਈ ਹੈ ਤੇ ਜਿੰਨੀ EVM ਦੀ ਗੜਬੜੀ ਦੀ ਸ਼ਿਕਾਇਤਾਂ ਆਈਆਂ ਨੇ, ਤੇ ਜਿੰਨੀ ਥਾਵਾਂ ਤੋਂ ਤੇ ਸਿਕਿਉਰਿਟੀ ਫੋਰਸਿਸ ਨੇ ਜਿਹੜੇ ਲੋਕਾਂ ਨੂੰ ਤੰਗ ਕੀਤਾ, ਜਿਵੇਂ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਹੋਰੀ ਕਹਿ ਰਿਹਾ, ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਤੇ ਦੇਖਣਾ ਚਾਹੀਦਾ ਕਿ ਕਿਹੜੇ ਲੋਕ ਹੈਗੇ ਆ, ਜਾਂ ਫਿਰ ਜਿਹੜੀ ਕਰੰਟ ਇੰਡੀਅਨ ਗਵਰਨਮੈਂਟ ਦੀ ਰਜੀਮ ਹੈਗੀ, ਜਿਹੜਾ ਰਜੀਮ ਹੈ ਕਰੰਟ ਰਜੀਮ ਹੈਗਾ, ਉਹ ਕਿਵੇਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਿਆ। ਇਹਦੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਤਲਬ ਇੱਕ ਆਪਾਂ ਕਹੀਏ ਕਿ ਕਾਰਵਾਈ ਕਰਨੀ ਚਾਹੀਦੀ, ਪਰ ਮੈਨੂੰ ਲੱਗਦਾ ਨਹੀਂ ਕਿ ਇਲੈਕਸ਼ਨ ਕਮਿਸ਼ਨ ਕੁਝ ਕਰੂਗਾ, ਕਿਉਂਕਿ ਉਹ ਤਾਂ ਆਰਾਮ ਨਾਲ ਸੁੱਤਾ ਹੋਇਆ, ਸ਼ਾਇਦ ਵੋਟਾਂ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਜਾਗ ਜੇ ਤਾਂ ਜਾਗ ਜੇ। ਸ਼ੁਕਰੀਆ। ਤੇ ਇਹ ਸੀਗੀਆਂ ਅੱਜ ਦੀਆਂ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ, ਤੇ ਆਪਾਂ ਕੱਲ ਦੁਬਾਰਾ ਮਿਲਾਂਗੇ, ਤੇ ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ।